ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਮਈ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ। ਇਮਸਾਲ: ਕੀ ਬਦੀ ਦੇ ਮੁਜਦ ਗੁੰਮਰਾਹ ਨਹੀਂ ਹੁੰਦੇ, ਪਰ ਸ਼ਫਕਤ ਤੇ ਸੱਚਾਈ ਨੇਕੀ ਦੇ ਮੁਜਦਾਂ ਲਈ ਨੇ। ਜਵਾਬੀ ਪੜ੍ਹਾਈ। ਜ਼ਬੂਰ: ਐ ਬਾਲੋ, ਆਓ ਮੇਰੀ ਸੁਣੋ, ਮੈਂ ਤੁਹਾਨੂੰ ਖੁਦਾ ਤਰਸੀ ਸਿਖਾਵਾਂਗਾ। ਉਹ ਕੌਣ ਬੰਦਾ ਏ ਜਿਹੜਾ ਹਯਾਤੀ ਦਾ ਮੁਸ਼ਤਾਕ ਏ ਤੇ ਵਡੇਰ ਉਮਰ ਚਾਹੁੰਦਾ ਏ, ਤਾਂ ਜੋ ਭਲਾਈ ਵੇਖੇ। ਆਪਣੀ ਜ਼ੁਬਾਨ ਨੂੰ ਬਦੀ ਤੋਂ ਬਾਜ਼ ਰੱਖ ਤੇ ਆਪਣੀਆਂ ਬੁੱਲੀਆਂ ਨੂੰ ਧੋਖੇ ਵਾਲੀ ਗੱਲ ਤੋਂ। ਬਦੀ ਨੂੰ ਛੱਡ ਕੇ ਨੇਕੀ ਕਰ, ਸੁਲ੍ਹਾ ਦਾ ਤਾਲਬ ਹੋ ਤੇ ਉਹਦੇ ਮਗਰ ਹੀ ਟੁਰ। ਖੁਦਾਵੰਦ ਦੀ ਨਿਗਾਹ ਸਾਦਕਾਂ ਉੱਤੇ ਹੈ ਤੇ ਉਹਦੇ ਕੰਨ ਉਹਨਾਂ ਦੀ ਫਰਿਆਦ ਉੱਤੇ ਲੱਗੇ ਰਹਿੰਦੇ ਨੇ। ਖੁਦਾਵੰਦ ਦਾ ਮੁਖੜਾ ਬਦਕਾਰਾਂ ਦੇ ਖਿਲਾਫ ਏ, ਤਾਂ ਜੋ ਉਹਨਾਂ ਦੀ ਯਾਦ ਵੀ ਧਰਤੀ ਉੱਤੋਂ ਮਿਟਾ ਦੇਵੇ। ਸਾਦਕ ਚੱਲਾਏ ਤੇ ਖੁਦਾਵੰਦ ਨੇ ਸੁਣਿਆ ਤੇ ਉਹਨਾਂ ਨੂੰ ਉਹਨਾਂ ਦੇ ਸਾਰੇ ਦੁੱਖਾਂ ਤੋਂ ਛੁਡਾਇਆ। ਬਦੀ ਸਰੀਰ ਨੂੰ ਹਲਾਕ ਕਰ ਦੇਵੇਗੀ ਤੇ ਸਾਦਕ ਨਾਲ ਵੈਰ ਰੱਖਣ ਵਾਲੇ ਮੁਜਰਮ ਠਹਿਰਨਗੇ। ਖੁਦਾਵੰਦ ਆਪਣੇ ਬੰਦਿਆਂ ਦੀ ਜਿੰਦ ਦਾ ਫਿਦਿਆ ਦਿੰਦਾ ਏ ਤੇ ਜਿਹੜੇ ਉਹਦੇ ਉੱਤੇ ਭਰੋਸਾ ਰੱਖਦੇ ਨੇ, ਉਹਨਾਂ ਵਿੱਚੋਂ ਕੋਈ ਮੁਜਰਮ ਨਾ ਠਹਿਰੇਗਾ। ਦਰਸੀਵਾਜ਼ ਬਾਈਬਲ ਵਿੱਚੋਂ। ਜ਼ਬੂਰ: ਖੁਦਾਵੰਦ ਸਲਤਨਤ ਕਰਦਾ ਏ, ਜ਼ਮੀਨ ਖੁਸ਼ ਹੋਵੇ, ਬਹੁਤ ਸਾਰੇ ਜਜ਼ੀਰੇ ਖੁਸ਼ੀ ਕਰਨ। ਬੱਦਲ ਤੇ ਹਨੇਰਾ ਉਹਦੇ ਆਲੇ ਦੁਆਲੇ ਨੇ, ਸੱਚਾਈ ਤੇ ਅਦਲ ਉਹਦੇ ਤਖਤ ਦੀਆਂ ਨੀਓਆਂ ਨੇ। ਉਹਦੀਆਂ ਬਿਜਲੀਆਂ ਨੇ ਜੱਗ ਨੂੰ ਰੌਸ਼ਨ ਕਰ ਦਿੱਤਾ, ਧਰਤੀ ਨੇ ਵੇਖਿਆ ਤੇ ਕੰਬ ਗਈ। ਖੁਦਾਵੰਦ ਦੇ ਸਾਹਮਣੇ ਪਹਾੜ ਮੋਮ ਵਾਂਗਰ ਪਿਘਲ ਗਏ, ਯਾਨੀ ਸਾਰੀ ਧਰਤੀ ਦੇ ਖੁਦਾਵੰਦ ਦੇ ਸਾਹਮਣੇ। ਅਸਮਾਨ ਉਹਦੀ ਸੱਚਾਈ ਜ਼ਾਹਿਰ ਕਰਦਾ ਏ, ਸਾਰੀਆਂ ਕੌਮਾਂ ਨੇ ਉਹਦਾ ਜਲਾਲ ਵੇਖਿਆ ਏ। ਐ ਖੁਦਾਵੰਦ ਨਾਲ ਪਿਆਰ ਕਰਨ ਵਾਲਿਓ, ਬਦੀ ਤੋਂ ਨਫ਼ਰਤ ਕਰੋ। ਉਹ ਆਪਣੇ ਮੁਕੱਦਸਾਂ ਦੀਆਂ ਜਾਨਾਂ ਨੂੰ ਮਹਿਫੂਜ਼ ਰੱਖਦਾ ਏ, ਉਹ ਉਹਨਾਂ ਨੂੰ ਸਰੀਰ ਦੇ ਹੱਥਾਂ ਤੋਂ ਛੁਡਾਉਂਦਾ ਏ। ਐ ਸਾਦਕੋ, ਖੁਦਾਵੰਦ ਵਿੱਚ ਖੁਸ਼ ਰਵੋ ਤੇ ਉਹਦੇ ਪਾਕ ਨਾਂ ਦਾ ਸ਼ੁਕਰ ਅਦਾ ਕਰੋ। ਤਾਰੀਖਾਂ। ਉਹਦੇ ਬਾਦੋਂ ਇੰਜ ਹੋਇਆ ਪਈ ਬਨੀ ਮੁਆਬ ਤੇ ਬਨੀ ਅਮੂਨ ਤੇ ਉਹਨਾਂ ਦੇ ਨਾਲ ਕਈ ਅਮੂਨੀਆਂ ਨੇ ਯਹੂਸਫਤ ਨਾਲ ਲੜਨ ਨੂੰ ਚੜ੍ਹਾਈ ਕੀਤੀ। ਤਦ ਕੁਝ ਲੋਕਾਂ ਨੇ ਆ ਕੇ ਯਹੂਸਫਤ ਨੂੰ ਖਬਰ ਦਿੱਤੀ ਭਈ ਦਰਿਆ ਦੇ ਪਾਰ ਆਰਾਮ ਵੱਲ ਇੱਕ ਵੱਡਾ ਜੱਥਾ ਤੇਰੇ ਮੁਕਾਬਲੇ ਨੂੰ ਆ ਰਿਹਾ ਏ, ਤੇ ਵੇਖ ਉਹ ਹਸਾਸੂਨ ਤਮਰ ਵਿੱਚ ਨੇ, ਜਿਹੜਾ ਐਨ ਜੱਦੀ ਏ। ਤੇ ਯਹੂਸਫਤ ਡਰ ਕੇ ਦਿਲੋਂ ਖੁਦਾਵੰਦ ਦਾ ਤਾਲਬ ਹੋਇਆ ਤੇ ਸਾਰੇ ਯਹੂਦਾ ਵਿੱਚ ਰੋਜ਼ੇ ਦਾ ਐਲਾਨ ਕਰਾਇਆ। ਤੇ ਬਨੀ ਯਹੂਦਾ ਖੁਦਾਵੰਦ ਤੋਂ ਮਦਦ ਮੰਗਣ ਨੂੰ ਇਕੱਠੇ ਹੋਏ, ਬਲਕਿ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚੋਂ ਖੁਦਾਵੰਦ ਤੋਂ ਮਦਦ ਮੰਗਣ ਨੂੰ ਆਏ। ਤੇ ਯਹੂਸਫਤ ਯਹੂਦਾ ਤੇ ਯਰੂਸ਼ਲਮ ਦੀ ਸਾਰੀ ਜਮਾਤ ਦੇ ਵਿਚਕਾਰ ਖੁਦਾਵੰਦ ਦੇ ਘਰ ਵਿੱਚ ਨਵੇਂ ਵਿਹੜੇ ਦੇ ਸਾਹਮਣੇ ਖੜਾ ਹੋਇਆ ਤੇ ਆਖਿਆ, ਐ ਖੁਦਾਵੰਦ ਸਾਡੇ ਪਿਓ ਦਾਦੇ ਦੇ ਰੱਬ, ਕੀ ਤੂੰ ਹੀ ਅਸਮਾਨ ਵਿੱਚ ਰੱਬ ਨਹੀਂ, ਤੇ ਕੀ ਕੌਮਾਂ ਦੀਆਂ ਸਾਰੀਆਂ ਮਮਲਕਤਾਂ ਉੱਤੇ ਹਕੂਮਤ ਕਰਨ ਵਾਲਾ ਤੂੰ ਹੀ ਨਹੀਂ। ਜ਼ੋਰ ਤੇ ਕੁਦਰਤ ਤੇਰੇ ਹੱਥ ਵਿੱਚ ਨੇ, ਇੰਜ ਪਈ ਕੋਈ ਤੇਰਾ ਮੁਕਾਬਲਾ ਨਹੀਂ ਕਰ ਸਕਦਾ। ਐ ਸਾਡੇ ਰੱਬਾ, ਕੀ ਤੂੰ ਹੀ ਇਸ ਧਰਤੀ ਦੇ ਲੋਕਾਂ ਨੂੰ ਆਪਣੀ ਕੌਮ ਇਸਰਾਈਲ ਦੇ ਸਾਹਮਣੇ ਕੱਢ ਕੇ ਇਹਨੂੰ ਆਪਣੇ ਦੋਸਤ ਇਬਰਾਹਿਮ ਦੀ ਪੀੜ੍ਹੀ ਨੂੰ ਹਮੇਸ਼ਾ ਲਈ ਨਹੀਂ ਦਿੱਤਾ। ਇਸ ਲਈ ਹੁਣ ਵੇਖ, ਅਮੂਨ ਤੇ ਮੁਆਬ ਤੇ ਸ਼ਾਇਰ ਦੇ ਪਹਾੜ ਦੇ ਲੋਕੀ, ਜਿਨ੍ਹਾਂ ਉੱਤੇ ਤੂੰ ਬਨੀ ਇਸਰਾਈਲ ਨੂੰ ਜਦ ਉਹ ਮਿਸਰ ਦੇਸ਼ ਵਿੱਚੋਂ ਨਿਕਲ ਕੇ ਆ ਰਹੇ ਸੀ ਹਮਲਾ ਨਾ ਕਰਨ ਦਿੱਤਾ, ਬਲਕਿ ਉਹ ਉਹਨਾਂ ਵੱਲੋਂ ਮੁੜ ਗਏ ਤੇ ਉਹਨਾਂ ਨੂੰ ਹਲਾਕ ਨਾ ਕੀਤਾ। ਵੇਖ ਸਾਨੂੰ ਕੈਸਾ ਬਦਲਾ ਦਿੰਦੇ ਨੇ, ਭਈ ਸਾਨੂੰ ਤੇਰੀ ਮਿਰਾਸ ਵਿੱਚੋਂ, ਜਿਹਦਾ ਤੂੰ ਸਾਨੂੰ ਮਾਲਕ ਬਣਾਇਆ ਏ, ਕੱਢਣ ਲਈ ਆ ਰਹੇ ਨੇ। ਐ ਸਾਡੇ ਰੱਬ, ਕੀ ਤੂੰ ਉਹਨਾਂ ਦੀ ਅਦਾਲਤ ਨਹੀਂ ਕਰੇਗਾ? ਕਿਉਂ ਜੇ ਇਸ ਵੱਡੇ ਜੱਥੇ ਦੇ ਮੁਕਾਬਲੇ ਵਿੱਚ ਜਿਹੜਾ ਸਾਡੇ ਉੱਤੇ ਚੜ੍ਹਦਾ ਆ ਰਿਹਾ ਏ, ਅਸੀਂ ਕੁਝ ਤਾਕਤ ਨਹੀਂ ਰੱਖਦੇ ਤੇ ਨਾ ਹੀ ਅਸੀਂ ਜਾਣਦੇ ਹਾਂ ਭਈ ਕੀ ਕਰੀਏ, ਬਲਕਿ ਸਾਡੀਆਂ ਅੱਖੀਆਂ ਤੇਰੇ ਉੱਤੇ ਲੱਗੀਆਂ ਨੇ। ਤਦ ਜ਼ਕਰੀਆ ਦੇ ਪੁੱਤਰ ਯਹਜ਼ੀਏਲ ਉੱਤੇ ਖੁਦਾਵੰਦ ਦੀ ਰੂਹ ਉਤਰੀ ਤੇ ਉਹ ਆਖਣ ਲੱਗਿਆ, ਐ ਸਾਰੇ ਯਹੂਦਾ ਤੇ ਯਰੂਸ਼ਲਮ ਦੇ ਲੋਕੋ ਤੇ ਐ ਬਾਦਸ਼ਾਹ ਯਹੂਸਫਤ, ਤੁਸੀਂ ਸਾਰੇ ਸੁਣੋ। ਖੁਦਾਵੰਦ ਤੁਹਾਨੂੰ ਇੰਜ ਆਖਦਾ ਏ ਭਈ ਤੁਸੀਂ ਇਸ ਵੱਡੇ ਜੱਥੇ ਦੇ ਪਾਰੋਂ ਨਾ ਡਰੋ ਤੇ ਨਾ ਘਬਰਾਓ, ਕਿਉਂ ਜੇ ਇਹ ਲੜਾਈ ਤੁਹਾਡੀ ਨਹੀਂ ਬਲਕਿ ਰੱਬ ਦੀ ਏ। ਕੱਲ੍ਹ ਤੁਸੀਂ ਉਹਨਾਂ ਦਾ ਸਾਹਮਣਾ ਕਰਨ ਨੂੰ ਜਾਇਓ, ਤੁਹਾਨੂੰ ਇਸ ਲੜਾਈ ਵਿੱਚ ਲੜਨਾ ਨਹੀਂ ਪਵੇਗਾ। ਐ ਯਹੂਦਾ ਤੇ ਯਰੂਸ਼ਲਮ, ਤੁਸੀਂ ਕਤਾਰ ਬਣਾ ਕੇ ਚੁੱਪਚਾਪ ਖਲੋਤੇ ਰਹਿਣਾ ਤੇ ਰੱਬ ਦੀ ਮੁਕਤੀ ਤੁਹਾਡੇ ਨਾਲ ਏ, ਵੇਖਣਾ। ਡਰਿਓ ਨਾ ਤੇ ਹਰਾਸਾ ਨਾ ਹੋਇਓ।
ਉਹਨਾਂ ਦਾ ਮੁਕਾਬਲਾ ਕਰਨ ਨੂੰ ਨਿਕਲਿਓ, ਕਿਉਂ ਜੇ ਖੁਦਾਵੰਦ ਤੁਹਾਡੇ ਨਾਲ ਏ। ਤੇ ਉਹ ਸਵੇਰੇ ਸਵੇਰੇ ਉੱਠ ਕੇ ਤਕਵਾ ਦੇ ਜੰਗਲ ਨੂੰ ਨਿਕਲ ਗਏ। ਤੇ ਉਹਨਾਂ ਦੇ ਟੁਰਦੇ ਟੁਰਦੇ ਯਹੂਸ਼ਾਫਤ ਨੇ ਆਖਿਆ, ਹੈ ਯਹੂਦਾ ਤੇ ਯਰੂਸ਼ਲਮ ਦੇ ਲੋਕੋ, ਮੇਰੀ ਸੁਣੋ। ਖੁਦਾਵੰਦ ਆਪਣੇ ਰੱਬ ਉੱਤੇ ਭਰੋਸਾ ਰੱਖੋ ਤੇ ਤੁਸੀਂ ਕਾਇਮ ਕੀਤੇ ਜਾਓਗੇ। ਉਹਦੇ ਨਬੀਆਂ ਦਾ ਯਕੀਨ ਕਰੋ ਤੇ ਤੁਸੀਂ ਕਾਮਯਾਬ ਕੀਤੇ ਜਾਓਗੇ। ਤੇ ਜਦ ਉਹਨੇ ਕੌਮ ਨਾਲ ਸਲਾਹ ਕਰ ਲਈ ਤੇ ਉਹਨਾਂ ਲੋਕਾਂ ਨੂੰ ਮੁਕਰਰ ਕੀਤਾ ਜਿਹੜੇ ਫੌਜ ਦੇ ਅਗਾੜੀ ਟੁਰਦੇ ਹੋਏ ਖੁਦਾਵੰਦ ਲਈ ਗਾਉਣ ਤੇ ਅਕੀਦਤ ਦੇ ਨਾਲ ਉਹਦੀ ਵਡਿਆਈ ਕਰਨ ਤੇ ਆਖਣ ਵੀ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਕਰੋ, ਕਿਉਂ ਜੇ ਉਹਦੀ ਰਹਿਮਤ ਹਮੇਸ਼ਾ ਤੀਕਰ ਏ। ਜਦ ਉਹ ਗਾਉਣ ਤੇ ਵਡਿਆਈ ਕਰਨ ਲੱਗੇ ਤੇ ਖੁਦਾਵੰਦ ਨੇ ਬਨੀ ਅਮੂਨ ਤੇ ਮੁਆਬ ਤੇ ਸ਼ੀਰ ਦੇ ਪਹਾੜ ਦੇ ਲੋਕਾਂ ਉੱਤੇ ਜਿਹੜੇ ਯਹੂਦਾ ਉੱਤੇ ਚੜ੍ਹਦੇ ਆ ਰਹੇ ਸੀ ਕਮੀਨ ਵਾਲਿਆਂ ਨੂੰ ਬਿਠਾ ਦਿੱਤਾ ਤੇ ਇੰਜ ਉਹ ਮਾਰੇ ਗਏ। ਜਿਹੜਾ ਸੱਚੇ ਰੱਬ ਦੇ ਪਰਦੇ ਵਿੱਚ ਰਹਿੰਦਾ ਏ ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹ ਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਭਰੋਸਾ ਏ। ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕਾ ਲਵੇਗਾ ਤੇ ਤੈਨੂੰ ਉਹਦੀਆਂ ਬਾਹਾਂ ਦੇ ਹੇਠਾਂ ਪਨਾਹ ਮਿਲੇਗੀ। ਉਹਦੀ ਸੱਚਾਈ ਢਾਲ ਤੇ ਸਿਪਰ ਏ। ਤੇਰੇ ਆਲੇ ਦੁਆਲੇ 1000 ਡਿੱਗ ਜਾਣਗੇ ਤੇ ਤੇਰੇ ਸੱਜੇ ਹੱਥ ਵੱਲ 10,000, ਪਰ ਉਹ ਤੇਰੇ ਨੇੜੇ ਨਹੀਂ ਆਵੇਗੀ। ਪਰ ਤੂੰ ਆਪਣੀਆਂ ਅੱਖੀਆਂ ਨਾਲ ਵੇਖੇਂਗਾ ਤੇ ਸ਼ਰੀਰਾਂ ਦੇ ਅੰਜਾਮ ਨੂੰ ਵੇਖੇਂਗਾ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਏ, ਤੂੰ ਸੱਚੇ ਰੱਬ ਨੂੰ ਆਪਣਾ ਮਸਕਨ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਨੇੜੇ ਨਾ ਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਵਾਂ ਵਿੱਚ ਤੇਰੀ ਹਿਫਾਜ਼ਤ ਕਰਨ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ। ਮੈਂ ਉਹਨੂੰ ਛੁਡਾਵਾਂਗਾ ਤੇ ਇੱਜ਼ਤ ਦੇਵਾਂਗਾ। ਮੈਂ ਉਹਨੂੰ ਲੰਮੀ ਉਮਰ ਨਾਲ ਖੁਸ਼ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨੌਮੀਆਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਏ ਤੇ ਇਹ ਚੰਗਿਆਈ ਤੇ ਬੁਰਿਆਈ ਦੋਵੇਂ ਨੇ। ਭਈ ਬੁਰਿਆਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਏ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਏ। ਇਹ ਜਾਂ ਤੇ ਲਾਇਲਮ ਏ ਜਾਂ ਸੜਦੀ ਏ। ਨੌਮੀਅਤ ਦੀ ਸੜਨ ਵਾਲੀ ਸ਼ਕਲ ਅਖਲਾਕੀ ਬੁਰਾਈ ਉੱਤੇ ਨਿਉ ਰੱਖਦੀ ਏ। ਜਾਨਵਰਾਂ ਦੀ ਮਕਨਾਤੀਸੀਅਤ ਦੀ ਕੋਈ ਨਿਉ ਨਹੀਂ ਏ, ਕਿਉਂ ਜੇ ਜੋ ਕੁਝ ਅਸਲੀ ਹਮਾਹੰਗ ਤੇ ਅਬਦੀ ਏ ਉਸ ਸਭ ਦੇ ਉੱਤੇ ਰੱਬ ਹੁਕੂਮਤ ਕਰਦਾ ਏ ਤੇ ਉਹਦੀ ਤਾਕਤ ਜਾਨਵਰਾਂ ਵਾਲੀ ਏ ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਨਾਤੀਸੀਅਤ ਤਨਵੀਮ ਜਾਂ ਨੌਮੀਅਤ ਦਾ ਇਲਮ ਬਸ ਇੱਕ ਇਨਕਾਰ ਏ ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਏ ਤੇ ਨਾ ਹੀ ਅਸਲੀਅਤ, ਤੇ ਇੱਕ ਲਿਹਾਜ਼ ਨਾਲ ਇਹ ਬਰਾਏ ਨਾਮ ਫਾਨੀ ਸਿਆਣ ਦਾ ਇੱਕ ਗੈਰ ਅਸਲੀ ਖਿਆਲ ਏ। ਪਰ ਇੱਥੇ ਰੂਹ ਦੀ ਇੱਕ ਅਸਲੀ ਦਿਲਕਸ਼ੀ ਏ। ਸੂਈ ਦੇ ਸਿਰੇ ਤੋਂ ਮੋਟੇ ਹਿੱਸੇ ਤਿੱਕਰ ਰੱਬ ਯਾਨੀ ਇਲਾਹੀ ਸਿਆਣ ਦੀ ਸਭ ਨੂੰ ਲਵੇਟਣ ਵਾਲੀ ਤਾਕਤ ਜਾਂ ਦਿਲਕਸ਼ੀ ਵੱਲ ਇਸ਼ਾਰਾ ਕਰਦੀ ਏ। ਸਿਆਰਿਆਂ ਉੱਤੇ ਇਨਸਾਨ ਦਾ ਇਹਦੇ ਮੁਕਾਬਲੇ ਵਿੱਚ ਬਹੁਤਾ ਇਖਤਿਆਰ ਨਹੀਂ ਏ ਜਿੰਨਾ ਉਹਨਾਂ ਦੇ ਖਾਲਕ ਉੱਤੇ ਹੈ, ਕਿਉਂ ਜੇ ਰੱਬ ਸੰਸਾਰ ਉੱਤੇ ਹੁਕਮਰਾਨੀ ਕਰਦਾ ਏ ਪਰ ਇਨਸਾਨ ਰੱਬ ਦੀ ਕੁਦਰਤ ਦਾ ਪਰਛਾਵਾਂ ਹੁੰਦਿਆਂ ਹੋਏ ਪੂਰੀ ਧਰਤੀ ਤੇ ਉਹਦੇ ਸਾਰੇ ਲਸ਼ਕਰਾਂ ਉੱਤੇ ਹਾਕਮ ਏ। ਕ੍ਰਿਸਚਨ ਸਾਇੰਸ ਜ਼ਹਿਨੀ ਅਮਲ ਦੇ ਪੈਂਦੇ ਤਿੱਕਰ ਜਾਂਦੀ ਏ ਤੇ ਅਸਬਾਤੇ ਅਦਲੇ ਇਲਾਹੀ ਨੂੰ ਜ਼ਾਹਿਰ ਕਰਦੀ ਏ, ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਏ। ਜਿਵੇਂ ਭਈ ਇਲਾਹੀ ਸਿਆਣ ਦਾ ਅਜਰ ਤੇ ਨਤੀਜਾ ਮੁਖਾਲਫ ਨਾਮਨਿਹਾਦ ਅਮਲ ਦੀ ਗਲਤੀ ਹੁੰਦਾ ਏ। ਬੁਰਿਆਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਕਨਾਤੀਸੀਅਤ, ਨੌਮੀਅਤ ਦਾ ਇਲਮ। ਸਾਇੰਸ ਦੀ ਦਵਾ ਇਲਾਹੀ ਸਿਆਣ ਏ ਤੇ ਬੇਈਮਾਨੀ, ਹਵਸਪ੍ਰਸਤੀ, ਝੂਠ, ਇੰਤਕਾਮ, ਬਦਨੀਅਤੀ, ਹੈਵਾਨੀ ਤਬਲੀਗਾਂ ਨੇ ਤੇ ਇਹ ਕਿਸੇ ਵੀ ਸੂਰਤ ਉਹ ਜ਼ਹਿਨੀ ਕਾਬਲੀਅਤਾਂ ਨਹੀਂ ਜਿਹੜੀਆਂ ਬਿਮਾਰ ਨੂੰ ਸ਼ਿਫਾ ਦਿੰਦੀਆਂ ਨੇ। ਕ੍ਰਿਸਚਨ ਸਾਇੰਸ ਰੂਹ ਦੇ ਅਦਰਾਕ ਦੇ ਰਾਹੀਂ ਮਾਦੀ ਅਕੀਦਿਆਂ ਨੂੰ ਨੇਸਤ ਕਰਦੀ ਏ। ਇਸ ਅਮਲ ਦੀ ਕਾਮਲੀਅਤ ਸਿਹਤ ਦਾ ਤਯਨ ਕਰਦੀ ਏ। ਇਨਸਾਨੀ ਸਿਆਣ ਦੀਆਂ ਗਲਤ ਤਾਕਤਾਂ ਖਾ ਕਿਸੇ ਵੀ ਨਾਂ ਜਾਂ ਮਕਰ ਹੇਠਾਂ ਹੋਣ ਜਿਹਦੇ ਵਿੱਚ ਉਹ ਕੰਮ ਕਰਦੀਆਂ ਨੇ, ਬਸ ਬਦੀ ਦਾ ਕੰਮ ਕਰ ਸਕਦੀਆਂ ਨੇ, ਕਿਉਂ ਜੇ ਰੂਹ ਤੇ ਮਾਦਾ, ਚੰਗਿਆਈ ਤੇ ਬਦੀ, ਰੋਸ਼ਨੀ ਤੇ ਹਨੇਰਾ ਇਕੱਠੇ ਮਿਲ ਨਹੀਂ ਸਕਦੇ। ਬੁਰਿਆਈ ਮਨਫੀ ਏ ਕਿਉਂ ਜੇ ਇਹ ਸੱਚਾਈ ਦਾ ਨਾ ਹੋਣਾ ਏ। ਇਹ ਕੁਝ ਵੀ ਨਹੀਂ ਏ
ਕਿਉਂ ਜੇ ਇਹ ਕੁਝ ਹੋਣ ਦਾ ਨਾ ਹੋਣਾ ਹੈ। ਇਹ ਗੈਰ ਅਸਲੀ ਹੈ ਕਿਉਂ ਜੇ ਇਹ ਰੱਬ ਕਾਦਰ ਮੁਤਲਕ ਤੇ ਹਰ ਥਾਂ ਮੌਜੂਦ ਦਾ ਪਹਿਲਾ ਟੇਵਾ ਲਾਇਆ ਹੋਇਆ ਨਾ ਹੋਣਾ ਹੈ। ਹਰ ਬੰਦੇ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬੁਰਾਈ ਵਿੱਚ ਤਾਕਤ ਹੈ ਨਾ ਅਸਲੀਅਤ। ਬਦੀ ਆਪ ਅਦਾਈ ਏ, ਇਹ ਆਖਦੀ ਏ ਮੈਂ ਅਸਲੀ ਹਸਤੀਆਂ ਨੇਕੀ ਉੱਤੇ ਗਾਲਬ ਆਉਂਦੀ ਹਾਂ। ਇਸ ਝੂਠ ਨੂੰ ਬਦੀ ਦੇ ਸਾਰੇ ਦਿਖਾਵਿਆਂ ਤੋਂ ਮਹਿਰੂਮ ਕਰਨਾ ਚਾਹੀਦਾ ਹੈ। ਬਦੀ ਵਿੱਚ ਬਸ ਇੱਕ ਆਪਣੇ ਆਪ ਨੂੰ ਤਬਾਹ ਕਰਨ ਦੀ ਤਾਕਤ ਏ। ਇਹ ਚੰਗਿਆਈ ਦਾ ਜ਼ਰਾ ਜਿਹਾ ਤਿਨਕਾ ਵੀ ਕਦੀ ਤਬਾਹ ਨਹੀਂ ਕਰ ਸਕਦੀ। ਚੰਗਿਆਈ ਨੂੰ ਤਬਾਹ ਕਰਨ ਦੀ ਬਦੀ ਦੀ ਹਰ ਕੋਸ਼ਿਸ਼ ਨਾਕਾਮ ਹੁੰਦੀ ਏ ਤੇ ਇਹ ਬਸ ਆਰਜ਼ੀ ਤੌਰ ਤੇ ਬਦੀ ਕਰਨ ਵਾਲੇ ਨੂੰ ਸਜ਼ਾ ਦੇਣ ਵਿੱਚ ਮਦਦ ਕਰਦੀ ਏ। ਯਸਾਇਆ ਵਿੱਚ ਅਸੀਂ ਪੜ੍ਹਦੇ ਹਾਂ, ਮੈਂ ਹੀ ਲੋਕ ਨੂੰ ਬਣਾਉਣ ਵਾਲਾ ਤੇ ਹਨੇਰੇ ਦਾ ਖਾਲਕ ਵਾਂ, ਮੈਂ ਹੀ ਰੱਬ ਇਹ ਸਭ ਕੁਝ ਕਰਨ ਵਾਲਾ ਵਾਂ। ਪਰ ਜਦੋਂ ਨਬੀ ਨੇ ਇਹਨੂੰ ਸਾਹਮਣੇ ਲਿਆਉਂਦਿਆਂ ਹੋਏ ਤੇ ਇਹਦੀ ਖਾਸੀਅਤ ਵਿੱਚ ਇਹਨੂੰ ਘੱਟ ਕਰਦਿਆਂ ਹੋਏ ਬਦੀ ਦੇ ਇੰਤਹਾਈ ਅਦਮ ਉੱਤੇ ਈਮਾਨ ਨੂੰ ਭੜਕਾਉਂਦਿਆਂ ਹੋਏ ਇਲਾਹੀ ਕਾਨੂੰਨ ਦਾ ਹਵਾਲਾ ਦਿੱਤਾ ਹੈ। ਨਦੀ ਨੂੰ ਸਾਫ਼ ਕਰਨ ਲਈ ਗੰਦੀ ਤੈਤ ਨੂੰ ਹਿਲਾਉਣਾ ਪਵੇਗਾ। ਇਖਲਾਕੀ ਕੀਮਿਆਈ ਮਾਦੇ ਦੇ ਇਸਤੇਮਾਲ ਵਿੱਚ ਜਦੋਂ ਬਦੀ ਜਾਂ ਧੋਖੇ ਦੀਆਂ ਨਿਸ਼ਾਨੀਆਂ ਨੂੰ ਭੜਕਾ ਦਿੱਤਾ ਜਾਂਦਾ ਹੈ, ਅਸੀਂ ਆਪਣੀ ਘੱਟ ਇਲਮੀ ਵਿੱਚ ਇਹ ਸਿੱਖਦੇ ਹਾਂ ਭਈ ਰੱਬ ਨੇ ਬਦੀ ਨੂੰ ਜਨਮ ਦਿੱਤਾ ਹੈ। ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਭਈ ਰੱਬ ਦੀ ਸ਼ਰੀਅਤ ਨਾਮ ਨਿਹਾਦ ਪਾਪ ਤੇ ਇਹਦੇ ਅਸਰਾਂ ਨੂੰ ਸਾਹਮਣੇ ਲਿਆਉਂਦੀ ਏ, ਬਸ ਇਸ ਲਈ ਭਈ ਸੱਚਾਈ ਬਦੀ ਦੀਆਂ ਸਾਰੀਆਂ ਹਿੱਸਾਂ ਨੂੰ ਤੇ ਪਾਪ ਕਰਨ ਲਈ ਇਸ ਤਾਕਤ ਨੂੰ ਫਨਾ ਕਰ ਸਕੇ। ਰੱਬ ਜਾਂ ਚੰਗਿਆਈ ਨੇ ਇਨਸਾਨ ਨੂੰ ਕਦੀ ਪਾਪ ਕਰਨ ਦੇ ਕਾਬਲ ਪੈਦਾ ਨਹੀਂ ਕੀਤਾ। ਇਹ ਚੰਗਿਆਈ ਦੇ ਖਿਲਾਫ ਹੈ, ਯਾਨੀ ਬਦੀ ਏ, ਜਿਹੜੀ ਇਨਸਾਨ ਨੂੰ ਬਦੀ ਕਰਨ ਦੇ ਕਾਬਲ ਬਣਾਉਣ ਦੀ ਵਿਖਾਲੀ ਦਿੰਦੀ ਏ। ਇਸ ਲਈ ਬਦੀ ਭਰਮ ਦੇ ਸਿਵਾ ਕੁਝ ਨਹੀਂ ਤੇ ਇਹਦੀਆਂ ਅਸਲੀ ਨੀਮਾਂ ਬਿਲਕੁਲ ਨਹੀਂ। ਬਦੀ ਇੱਕ ਝੂਠਾ ਅਕੀਦਾ ਏ, ਰੱਬ ਇਹਦਾ ਬਣਾਉਣ ਵਾਲਾ ਨਹੀਂ ਏ। ਬਦੀ ਦਾ ਫਰਜ਼ੀ ਵਾਰਸ ਇੱਕ ਝੂਠ ਏ। ਬਾਈਬਲ ਵਾਜ਼ਿਆ ਕਰਦੀ ਏ ਸਾਰੀਆਂ ਸ਼ੈਵਾਂ ਉਹਦੇ ਇਲਾਹੀ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਇਹ ਇਲਾਹੀ ਸਾਇੰਸ ਦੀ ਹਮੇਸ਼ਾ ਦੀ ਅਸਲੀਅਤ ਏ। ਜੇ ਪਾਪ, ਬਿਮਾਰੀ ਤੇ ਮੌਤ ਨੂੰ ਅਦਮ ਦੇ ਤੌਰ ਤੇ ਸਮਝਿਆ ਜਾਵੇ ਤੇ ਉਹ ਗਾਇਬ ਹੋ ਜਾਣਗੇ, ਜਿਵੇਂ ਬੁਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ। ਇਸੇ ਤਰ੍ਹਾਂ ਬਦੀ ਚੰਗਿਆਈ ਦੀ ਅਸਲੀਅਤ ਦੇ ਸਾਹਮਣੇ ਗਾਇਬ ਹੋ ਜਾਵੇਗੀ। ਫਾਨੀ ਸਿਆਣ ਮਾਦੇ ਵਿੱਚ ਅਹਿਸਾਸਾਂ ਦੀਆਂ ਨੀਆਂ ਉੱਤੇ ਅਮਲ ਕਰਦਿਆਂ ਹੋਏ ਹੈਵਾਨੀ ਮਕਨਾਤੀਸੀਅਤ ਏ, ਪਰ ਇਹ ਨਾਮ ਨਿਹਾਦ ਸਿਆਣ ਜਿਹਦੇ ਵਿੱਚੋਂ ਸਾਰੀ ਬਦੀ ਨਿਕਲਦੀ ਏ ਆਪਣੇ ਆਪ ਦੀ ਮੁਖਾਲਫਤ ਕਰਦੀ ਏ ਤੇ ਇਹਨੂੰ ਅਖੀਰੀ ਸੱਚਾਈ ਜਾਂ ਕ੍ਰਿਸਚਨ ਸਾਇੰਸ ਵਿੱਚ ਬਿਆਨ ਕੀਤੀ ਹੋਈ ਇਲਾਹੀ ਸਿਆਣ ਨੂੰ ਮੰਨਣਾ ਪੈਂਦਾ ਏ। ਕ੍ਰਿਸਚਨ ਸਾਇੰਸ ਵਿੱਚ ਸਾਡੇ ਅਦਰਾਕ ਦੇ ਤਨਾਸਬ ਵਿੱਚ ਸਾਨੂੰ ਵਿਰਾਸਤ ਦੇ ਅਕੀਦੇ, ਮਾਦੇ ਉੱਤੇ ਸਿਆਣ ਦੇ ਅਕੀਦੇ ਜਾਂ ਹੈਵਾਨੀ ਮਕਨਾਤੀਸੀਅਤ ਦੇ ਅਕੀਦੇ ਤੋਂ ਆਜ਼ਾਦ ਕੀਤਾ ਜਾਂਦਾ ਏ ਤੇ ਫਾਨੀ ਹਸਤੀ ਦੇ ਮਿਆਰ ਦੇ ਬਾਰੇ ਰੂਹਾਨੀ ਸਿਆਣ ਦੇ ਤਨਾਸਬ ਵਿੱਚ ਅਸੀਂ ਪਾਪ ਨੂੰ ਉਹਦੀ ਤਸਵਰਾਤੀ ਤਾਕਤ ਤੋਂ ਗੈਰ ਮਸੱਲਾ ਕਰਦੇ ਹਾਂ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਾਈ ਉੱਤੇ ਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤੇ ਖੁਸ਼ੀ ਕਦੀ ਫਤਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਤੇ ਉਮੰਗ ਨੂੰ ਉੱਚੇ ਮਕਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਹਰ ਦੌਰ ਤੇ ਹਰ ਹਾਲ ਵਿੱਚ ਬਦੀ ਉੱਤੇ ਚੰਗਿਆਈ ਦੇ ਨਾਲ ਕਾਬੂ ਪਾਓ। ਆਪਣੇ ਆਪ ਨੂੰ ਜਾਣੋ ਤੇ ਰੱਬ ਬਦੀ ਉੱਤੇ ਫਤਹਮੰਦੀ ਲਈ ਹਿਕਮਤ ਤੇ ਮੌਕਾ ਦੇਵੇਗਾ। ਮੁਹੱਬਤ ਦੇ ਲਿਬਾਸ ਵਿੱਚ ਮਲਬੂਸ ਹੋਵੋ ਤੇ ਇਨਸਾਨੀ ਨਫ਼ਰਤ ਤੁਹਾਡੇ ਤੀਕਰ ਨਹੀਂ ਅਪੜ ਸਕਦੀ। ਉੱਚੀ ਇਨਸਾਨੀਅਤ ਦਾ ਸੀਮਟ ਸਾਰੇ ਫਾਇਦਿਆਂ ਨੂੰ ਇੱਕ ਅਲੂਹੀਅਤ ਵਿੱਚ ਜੋੜ ਕੇ ਰੱਖੇਗਾ। ਹੁਣ ਇਹ ਮਾਦੀ ਜੱਗ ਵੀ ਮੁਤਸਾਦਮ ਤਾਕਤਾਂ ਦਾ ਅਖਾੜਾ ਬਣ ਰਿਹਾ ਹੈ। ਇੱਕ ਪਾਸੇ ਤੇ ਇੱਥੇ ਮੁਖਾਲਫਤ ਤੇ ਮਾਯੂਸੀ ਹੋਵੇਗੀ, ਜਦ ਕਿ ਦੂਜੇ ਪਾਸੇ ਇੱਥੇ ਸਾਇੰਸ ਤੇ ਅਮਨ ਹੋਵੇਗਾ। ਮਾਦੀ ਅਕੀਦਿਆਂ ਦੀ ਤਲਫੀ, ਪਾਪ, ਬਿਮਾਰੀ ਤੇ ਮੌਤ ਦੇ ਕਹਿਤ ਤੇ ਵਬਾ, ਤਾਂਗ ਤੇ ਅਫਸੋਸ ਦੇ ਨਾਲ ਵੇਖੀ ਜਾ ਸਕੇਗੀ, ਜਿਹੜੇ ਆਪਣੇ ਅਦਮ ਦੇ ਜ਼ਾਹਿਰ ਹੋਣ ਤਿਕਰ ਨਵੇਂ ਦੌਰਾਂ ਨੂੰ ਕਬੂਲ ਕਰਦੇ ਨੇ। ਇਹ ਪਰੇਸ਼ਾਨੀਆਂ ਗਲਤੀ ਦੇ ਖਾਤਮੇ ਤਿਕਰ ਜਾਰੀ ਰਹਿਣਗੀਆਂ, ਜਦੋਂ ਸਾਰੀ ਮੁਖਾਲਫਤ ਰੂਹਾਨੀ ਸੱਚਾਈ ਨਾਲ ਹੜੱਪ ਕਰ ਲਈ ਜਾਵੇਗੀ। ਜਿਵੇਂ ਹੀ ਇਹ ਤਕਮੀਲ ਨੇੜੇ ਹੁੰਦੀ ਜਾਵੇਗੀ, ਉਹ ਜਿੰਨੇ ਆਪਣੇ ਚਾਲ ਚੱਲਣ ਨੂੰ ਇਲਾਹੀ ਸਾਇੰਸ ਦੇ ਮੁਤਾਬਕ ਢਾਲ ਲਿਆ ਏ, ਉਹ ਅਖੀਰ ਤਿਕਰ ਮੁਕਾਬਲਾ ਕਰੇਗਾ। ਜਦ ਮਾਦੀ ਇਲਮ ਮੁੱਕਦਾ ਏ ਤੇ ਰੂਹਾਨੀ ਸਮਝ ਵੱਧਦੀ ਏ ਤੇ ਮਾਦੀ ਦੀ ਬਜਾਏ ਜ਼ਹਿਨੀ ਤੌਰ ਤੇ ਅਸਲੀ ਸ਼ੈਵਾਂ ਉੱਤੇ ਧਿਆਨ ਕੀਤਾ ਜਾਂਦਾ ਏ। ਇਸ ਅਖੀਰੀ ਤਸਾਦਮ ਦੇ ਦੌਰਾਨ ਬਦਕਾਰ ਜ਼ੇਨ ਅਜਿਹੇ ਵਸੀਲੇ ਲੱਭਣ ਦੀ ਕੋਸ਼ਿਸ਼ ਵਿੱਚ ਹੋਣਗੇ ਜਿਨ੍ਹਾਂ ਤੋਂ ਉਹ ਹੋਰ ਬਦੀ ਮੁਕੰਮਲ ਕਰ ਸਕਣ।
ਪਰ ਉਹ ਜਿਹੜੇ ਕ੍ਰਿਸਚਨ ਸਾਇੰਸ ਦੀ ਸਮਝ ਰੱਖਦੇ ਨੇ ਉਹ ਜੁਰਮ ਵਿੱਚ ਰੁਕਾਵਟਾਂ ਲਿਆਉਣਗੇ, ਉਹ ਗਲਤੀ ਦੇ ਖਾਤਮੇ ਵਿੱਚ ਮਦਦ ਕਰਨਗੇ, ਉਹ ਅਮਨੋ ਅਮਾਨ ਨੂੰ ਬਰਕਰਾਰ ਰੱਖਣਗੇ ਤੇ ਉਹ ਹਤਮੀ ਕਾਮਲੀਅਤ ਦੇ ਯਕੀਨੀ ਹੋਣ ਨੂੰ ਖੁਸ਼ੀ ਨਾਲ ਉਡੀਕਣਗੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।